Viewers, welcome back in the program. जी डॉक्टर साहब एंड वाले इशू बारे ਤੁਸੀਂ ਕੀ ਕਹਿਣਾ ਚਾਹੋਗੇ? ਪਹਿਲਾਂ ਕੁਝ ਫੇਸਬੁੱਕ ਮੈਸੇजेस ਨੇ। ਭੈਣ ਜੀ ਮਨਮੰਥਨ ਕੌਰ ਲਿਖਦੇ ਨੇ, Pope Francis has earned worldwide respect and has immense wisdom to share. He once said, "We have perfected our weapons, but our conscience has fallen asleep." Lot of respect for this fine spiritual leader. ਕਿ ਪੋਪ ਫਰਾਂਸਿਸ ਜਿਹੜੇ ਨੇ ਉਹਨਾਂ ਦਾ ਦੁਨੀਆ ਭਰ 'ਚ ਸਤਿਕਾਰ ਹੈ ਔਰ ਉਹ ਇੱਕ ਸਿਆਣਪ ਦਾ ਮੁਜੱਸਮਾ ਨੇ। ਉਹਨਾਂ ਨੇ ਇੱਕ ਵਾਰ ਕਿਹਾ ਸੀ ਕਿ ਵੀ ਅਸੀਂ ਹਥਿਆਰ ਤਾਂ ਬਹੁਤ ਵਧੀਆ ਬਣਾ ਲਏ ਨੇ ਪਰ ਸਾਡੀ ਜ਼ਮੀਰ ਜਿਹੜੀ ਹੈ ਉਹ ਸੌਂ ਗਈ ਹੈ। ਔਰ ਬਹੁਤ ਸਾਰਾ ਰਿਸਪੈਕਟ ਉਹਨਾਂ ਦੇ ਲਈ ਬਿਲਕੁਲ ਠੀਕ ਕੋਟ ਭੈਣ ਜੀ ਨੇ ਕੀਤਾ ਔਰ ਉਹਨਾਂ ਦਾ ਸ਼ੁਕਰੀਆ ਜੀ। ਕੁਲਦੀਪ ਸਿੰਘ ਖੰਭ ਲਿਖਦੇ ਨੇ, ਓਨਲੀ ਸੋਲਿਊਸ਼ਨ ਇਨ ਕਾਤਲ ਭਾਰਤ ਮਾਤਾ ਇਜ਼ ਖਾਲਿਸਤਾਨ, ਲੌਂਗ ਲਿਵ ਖਾਲਿਸਤਾਨ, ਫੁੱਲ ਸਪੋਰਟ ਟੂ ਖਾਲਿਸਤਾਨ। ਕਿ ਉਸ ਕਾਤਲ ਭਾਰਤ ਮਾਤਾ ਦੀ ਉਸ ਸਾਏ ਦੇ ਵਿੱਚ ਹੋਰ ਕੋਈ ਹੱਲ ਨਹੀਂ ਹੈ ਸਾਡੇ ਲਈ ਬਿਨਾਂ ਖਾਲਿਸਤਾਨ ਤੋਂ। ਵੀਰ ਕਸ਼ਮੀਰ ਵਿਰਕ ਲਿਖਦੇ ਨੇ, ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਨੂੰ ਮੱਧ ਪ੍ਰਦੇਸ਼ ਦੇ ਸਿੱਖਾਂ ਬਾਰੇ ਇੱਥੇ USA ਵਿੱਚ ਹਿਊਮਨ ਰਾਈਟਸ ਕਮਿਸ਼ਨ ਅੱਗੇ ਪ੍ਰੋਟੈਸਟ ਕਰਨਾ ਚਾਹੀਦਾ ਹੈ। ਬੜਾ ਚੰਗਾ ਸੁਝਾਅ ਹੈ। ਵੈਸੇ US ਕਮਿਸ਼ਨ ਸਾਹਮਣੇ ਤਾਂ ਪ੍ਰੋਟੈਸਟ ਦੀ ਨਹੀਂ ਹੁੰਦਾ, ਉਹਨਾਂ ਨੂੰ ਤਾਂ ਰਿਪਰੈਜ਼ੈਂਟੇਸ਼ਨ ਦਿੱਤੀ ਜਾਏਗੀ। ਮੇਰਾ ਖਿਆਲ ਹੈ ਕਿ ਵੀ ਇੰਡੀਅਨ ਐम्बेसी ਜਾਂ ਦੂਸਰੇ ਦੇ ਬਾਹਰ ਜ਼ਰੂਰ ਪ੍ਰੋਟੈਸਟ ਹੋਣਾ ਚਾਹੀਦਾ ਔਰ ਮੈਂ ਇਸ 'ਤੇ ਦੇਖਦਾ ਵੀ ਕਿਉਂਕਿ ਆਲਰੇਡੀ ਜੂਨ ਦਾ ਪਹਿਲਾ ਹਫ਼ਤਾ ਵੀ ਆ ਰਿਹਾ ਨੇੜੇ। ਜੂਨ ਦੇ ਪ੍ਰੋਟੈਸਟ ਹੁੰਦੇ ਨੇ ਘੱਲੂਘਾਰੇ ਹਫ਼ਤੇ ਨਾਲ ਸੰਬੰਧੀ, ਉਹਦੇ ਨਾਲ ਵੀ ਕੀਤਾ ਜਾ ਸਕਦਾ ਹੈ ਕਿਉਂਕਿ ਕਈ ਵਾਰ ਸ਼ਾਰਟ ਨੋਟਿਸ 'ਤੇ ਤੁਸੀਂ ਬਹੁਤ ਜ਼ਿਆਦਾ ਗੈਦਰਿੰਗ ਨਹੀਂ ਕਰ ਸਕਦੇ, ਪਰ ਇਟਸ ਅ ਵੈਰੀ ਗੁੱਡ ਸੁਜੈਸਸ਼ਨ ਜੀ। ਵੀਰ ਸ਼ੌਕਤ ਅਲੀ ਲਿਖਦੇ ਨੇ, ਇਹ ਨਾਰਦ ਮੁਨੀ ਵੀ ਖਿਆਲੀ ਕਰਦਾਰ ਹੈ जी कि कोई हकीकत नहीं। बिल्कुल ठीक है, ये फिट ऑफ ब्राह्मण्स इमेजिनेशन उन्होंने दिमाग जो निकलता है पर हुण दुनिया का पत्रकारां दा क्यों है। कुलदीप सिंह खंभ फिर खालिस्तान जिंदाबाद लिखते हैं। वीर निंदर सिंह, रघबीर सिंह, गुलाम हुसैन, रघबीर सिंह, अमरीक सिंह सिंधर, ये सारे फतेह भी और TV 84 की तारीफ और ओनली सोल्यूशन खालिस्तान जी। वीर सतपाल सिंह पुरेवाल फतेह बुला के लिखते हैं, डॉक्टर साहब जी पिछले समय विच मोदी दियां अते कुछ RSS के लीडरां वल्लों शरेआम कतलेआम नूं स्वीकारना सीधे शब्दां विच समझ आउंदा है कि जान चुके हैं कि सज़ावां तां सानूं छो तक नहीं सकदियां, इसलिए कुछ अजिहा कर जाओ कि इतिहास विच असीं मुसलमानां तो बदला लैण वाले लीडर करके जाने जाइए। ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਸਜ਼ਾਵਾਂ ਤਾਂ ਕੀ ਹੋਣੀਆਂ ਨੇ ਔਰ ਇਹ ਵੀ ਇਹਨਾਂ ਨੇ ਦੇਖ ਲਿਆ ਕਿ ਵੀ ਜੇ 17-18% ਮੁਸਲਿਮ ਪਾਪੂਲੇਸ਼ਨ ਨਹੀਂ ਵੀ ਵੋਟ ਪਾਉਂਦੀ ਤਾਂ ਇੰਨੀ ਕੁ ਨਫ਼ਰਤ ਉਹਨਾਂ ਦੇ ਖਿਲਾਫ ਫੈਲਾ ਦਿਓ ਕਿ ਸੁਸਾਇਟੀ ਪੋਲਰਾਈਜ਼ ਹੋਏ ਸਿਰਫ ਹਿੰਦੂ ਵੋਟ ਦੇ ਸਹਾਰੇ ਹੀ। ਜਿਵੇਂ UP ਉੱਤਰਾਖੰਡ ਦੇ ਵਿੱਚ ਉਹਨਾਂ ਨੇ 3/4 ਔਰ 2/3 ਮੈਜੋਰਟੀ ਲਈ ਹੈ ਔਰ ਇਹਨਾਂ ਨੇ ਬਿਲਕੁਲ ਠੀਕ ਕਿਹਾ ਕਿ ਵੀ ਇਹ ਹੁਣ ਹਿਸਟੋਰੀਕਲੀ ਨਹੀਂ, ਉਹਨਾਂ ਨੂੰ ਤਾਂ ਇਹ ਹੈ ਕਿ ਵੀ ਅਸੀਂ 2020 ਤੱਕ ਹਿੰਦੂ ਰਾਸ਼ਟਰ ਹੀ ਬਣਾ ਦੇਣਾ, ਹਰ ਇੱਕ ਨੂੰ ਹਿੰਦੂ ਬਣਾ ਕੇ। ਸੋ ਇਹਨਾਂ ਦਾ ਬਹੁਤ ਸ਼ੁਕਰੀਆ ਜੀ। ਸਿਕਲੀਗਰ ਸਿੱਖਾਂ ਬਾਰੇ ਜਿਵੇਂ ਵੀਰ ਕਸ਼ਮੀਰ ਸਿੰਘ ਵਿਰਕ ਹੋਰਾਂ ਨੇ ਗੱਲ ਕੀਤੀ ਹੈ, ਇਹਦੀਆਂ ਕਾਫੀ ਖਬਰਾਂ ਜਿਹੜੀਆਂ ਨੇ ਕਿਉਂਕਿ ਮੇਨ ਸਟ੍ਰੀਮ ਨੂੰ ਤਾਂ ਇਹਨਾਂ ਨੇ ਦੱਬ ਦਿੱਤਾ ਹੋਇਆ, ਖਬਰ ਨਿਕਲਦੀ ਨਹੀਂ, ਪਰ ਥੋੜ੍ਹੀ ਬਹੁਤ ਪਰਸਨਲ ਲਿੰਕਸ ਜੋ ਜਿਹੜੀ ਨਿਕਲੀ। ਹੁਣ ਸ਼੍ਰੋਮਣੀ ਕਮੇਟੀ ਵੀ ਸੁੱਤੀ ਜਾਗੀ ਹੈ। ਅੱਜ ਹੀ ਪ੍ਰੋਫੈਸਰ ਬਡੂੰਗਰ ਨੇ 4 ਮੈਂਬਰੀ ਕਮੇਟੀ ਜਿਨ੍ਹਾਂ ਦੇ ਵਿੱਚ ਕਰਨੈਲ ਸਿੰਘ ਪੰਜੋਲੀ ਮੈਂਬਰ, ਸ਼੍ਰੋਮਣੀ ਕਮੇਟੀ ਵੀ ਹੈ, ਉਹ ਭਾਵੇਂ ਕ੍ਰਿਟੀਕਲ ਵੀ ਹੁੰਦੇ ਨੇ ਇਹਨਾਂ ਬਾਰੇ, ਉਹਨਾਂ ਨੂੰ ਵੀ ਪਾਇਆ ਜਿਹੜੀ ਉੱਥੇ ਜਾ ਕੇ ਪੜਤਾਲ ਕਰੇਗੀ ਫੁੱਲੀ ਵੀ ਕੀ ਹੋ ਰਿਹਾ। ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਹੁਣ ਜਿਵੇਂ ਮੈਂ ਪਹਿਲੇ ਸੈਗਮੈਂਟ 'ਚ ਕਿਹਾ ਸੀ ਕਿ ਸਿੱਧੇ ਤੌਰ 'ਤੇ BJP ਨੇ ਜਿਹੜਾ ਔਰ RSS ਨੇ ਸਿੱਖਾਂ ਨੂੰ ਧੁਰ ਲਿਆ ਔਰ ਇਹ ਸਮਝਦੇ ਨੇ ਕਿਉਂਕਿ ਇਹਨਾਂ ਸਿਕਲੀਗਰ ਸਿੱਖਾਂ 'ਚ, ਵਣਜਾਰੇ ਸਿੱਖਾਂ 'ਚ, ਕੁਛ ਬਾਹਰਲੀਆਂ ਸਿੱਖ ਸੰਸਥਾਵਾਂ ਖਾਸ ਤੌਰ 'ਤੇ ਇੰਗਲੈਂਡ ਤੋਂ ਸਿੱਖੀ ਪ੍ਰਚਾਰ ਦੀ ਗੱਲ ਕਰ ਰਹੀਆਂ ਨੇ। ਐਤਵਾਰ ਮੈਂ ਗੁਰਦੁਆਰਾ ਬਾਬਾ ਮੱਖਣ ਸ਼ਾਹ ਲੁਬਾਣਾ ਸਿੱਖ ਸੈਂਟਰ ਸੀ ਅਤੇ ਉੱਥੇ ਵੀ 2 ਵੀਰ ਨੇ ਜਿਹੜੇ ਕਾਫੀ ਕੰਮ ਕਰਦੇ ਨੇ, ਉਹ ਫਾਈਨੈਂਸ ਵੀ ਕਰਦੇ ਨੇ। ਜਿਹੜੇ ਕੁਛ ਸਿਕਲੀਗਰਾਂ ਦੇ ਬੱਚੇ ਲੁਧਿਆਣੇ ਉਹਨਾਂ ਨੇ ਲਿਆ ਕੇ ਵਿੱਦਿਆ ਦੇ ਲਈ ਲਿਆਂਦੇ ਹੋਏ ਨੇ, ਉਹਨਾਂ ਦੀ ਟੇਕ ਕੇਅਰ ਕਰਦੇ ਨੇ। ਔਰ ਇੱਕ ਸੱਜਣ ਉਹਨਾਂ 'ਚੋਂ ਜਿਹੜੇ ਅਹੁਦੇਦਾਰ ਵੀ ਨੇ ਉਹ ਮੈਨੂੰ ਆਪਣਾ ਤਜਰਬਾ ਦੱਸਣ ਲੱਗੇ, ਕਹਿੰਦੇ ਜੀ ਮੈਂ ਜਦੋਂ ਪਿੱਛੇ ਗਿਆ ਤਾਂ ਮੈਂ ਇੰਦੌਰ ਵੀ ਗਿਆ ਔਰ ਇੱਕ ਤੋਰੰਦਰ ਪਿੰਡ 'ਚ ਅਸੀਂ ਗਏ ਔਰ ਉੱਥੇ ਸਾਨੂੰ ਦੱਸਿਆ ਗਿਆ ਕਿ ਇੱਥੇ ਅੱਗੇ ਜਾ ਕੇ ਸਿਕਲੀਗਰ ਸਿੱਖ ਰਹਿੰਦੇ ਨੇ। ਅਸੀਂ ਗਏ, ਉਹ ਕਹਿੰਦੇ ਜੀ ਚਲੋ ਬਾਬਾ ਜੀ ਆਪਕੋ, ਕਿਉਂਕਿ ਉਹ ਹਿੰਦੀ ਨੂਮਾ उमें दी राजस्थानी है उन्होंने बोली कि आपको बाबा जी हम गुरुद्वारा साहब लेके चलते हैं। तो कहते जी असी जो गए
ਉੱਥੇ ਜਾ ਕੇ ਦੇਖਿਆ ਅੰਦਰ ਇੱਕ ਛੋਟਾ ਜਿਹਾ ਕਮਰਾ ਮੱਡ ਦਾ, ਔਰ ਉਹਦੇ 'ਚ 2 ਸੈਂਚੀਆਂ ਰੱਖੀਆਂ ਹੋਈਆਂ ਉੱਤਰ ਰੁਮਾਲੇ, ਮਤਲਬ ਰੁਮਾਲਾ ਕੀ ਬਿਲਕੁਲ ਉਹ, ਤੇ ਉਹਨੂੰ ਬੜੀ ਸ਼ਰਧਾ ਨਾਲ, ਉਹਨੂੰ ਹੀ ਗੁਰਦੁਆਰਾ ਕਹਿੰਦਾ ਵੀ ਮੇਰੀਆਂ ਅੱਖਾਂ 'ਚ ਅਥਰੂ ਵੀ ਆਏ। ਉਹਨਾਂ ਦੇ ਬੱਚੇ ਆ ਗਏ ਛੋਟੇ ਛੋਟੇ, ਤੇ ਕਹਿੰਦੇ ਮੈਂ ਦਮਾਲਾ ਸਜਾਇਆ ਹੋਇਆ ਸੀ ਤੇ ਮੈਨੂੰ ਕਹਿਣ ਲੱਗੇ ਕਿ ਬਾਬਾ ਜੀ ਹਮ ਵੀ ਸਿਰ ਪੇ ਕੁਛ ਬਾਂਧਨਾ ਹੈ, ਤੇ ਕਹਿੰਦੇ ਵੀ ਮੇਰੇ ਕੋਲ ਕੁਛ ਨਹੀਂ ਸੀ ਉਸ ਵੇਲੇ, ਅਸੀਂ ਤਾਂ 2-4 ਦਾ ਗਰੁੱਪ ਸੀ, ਤੇ ਕਹਿੰਦੇ ਦਮਾਲੇ 'ਚ ਵੱਡੀ ਦਸਤਾਰ ਮੈਂ ਲਾਈ, ਛੋਟੀ ਦਸਤਾਰ ਰੱਖ ਕੇ ਉਹਨੂੰ ਹੀ ਮੈਂ ਪਾੜ ਕੇ ਉਹਨਾਂ ਸਾਰਿਆਂ ਨੂੰ ਜਿੰਨੇ ਵੀ ਉਹਦੇ 25-30 ਪਟਕੇ ਬਣੇ ਉਹ ਦਿੱਤੇ, ਤੇ ਕਹਿੰਦੇ ਬਾਬਾ ਜੀ ਅਬ ਹਮ ਸਿਰ ਸੇ ਇਸਕੋ ਨਹੀਂ ਉਤਾਰੇ, ਕभी ਨਹੀਂ ਉਤਾरेंगे। ਕਹਿੰਦੇ ਮੈਂ ਕਿਹਾ ਨਹੀਂ, ਤੁਸੀਂ ਨਹਾਣ ਧੋਣ ਵੇਲੇ ਜਦੋਂ ਤੁਸੀਂ ਗੁਰਦੁਆਰੇ ਆਣਾ ਉਦੋਂ ਬੰਨ ਲਓ। ਸੋ ਕਹਿਣ ਲੱਗੇ ਕਿ ਵੀ ਉਹਨਾਂ ਦੇ ਵਿੱਚ ਇੰਨਾ ਕੁ ਫੇਥ ਹੈ, ਭਾਵੇਂ ਉਹਨਾਂ ਨੂੰ ਬਹੁਤਾ ਪਤਾ ਨਹੀਂ ਹੈ, ਔਰ ਇਹ ਜਿਹੜੇ ਉੱਥੇ ਉਹਨਾਂ ਤੇ ਕੰਮ ਹੋ ਰਿਹਾ ਉਹਨਾਂ 'ਚ ਬਹੁਤ ਸਾਰੇ ਸਿੱਖੀ ਵੱਲ ਪਰਤ ਰਹੇ ਨੇ, ਅੰਮ੍ਰਿਤ ਛਕ ਰਹੇ ਨੇ, ਔਰ ਜਿਹੜੇ ਇੱਧਰ ਹੁੰਦੇ ਨੇ ਹੁਣ ਹਿੰਦੂਤਵੀਆਂ ਨੂੰ ਲੱਗਦਾ ਹੈ ਵੀ ਇਹ ਸਾਡੇ ਹੱਥਾਂ 'ਚੋਂ ਨਿਕਲ ਰਹੇ ਨੇ, ਔਰ ਨਤੀਜੇ ਦੇ ਤੌਰ ਤੇ ਉੱਥੇ ਜਿਹੜਾ ਉਹਨਾਂ ਦੇ ਉੱਤੇ ਬਹੁਤ ਜ਼ੁਲਮ ਹੋ ਰਿਹਾ ਇਸ ਵੇਲੇ। ਅਸੀਂ ਗੁਰਦੁਆਰੇ ਦਾ ਜ਼ਿਕਰ ਕੀਤਾ ਸੀ ਕਿਵੇਂ ਇੰਦੌਰ 'ਚ ਢਾਇਆ ਗਿਆ, ਉਹ ਵੀ ਸਿਕਲੀਗਰ ਸਿੱਖਾਂ ਨਾਲ ਸੰਬੰਧਿਤ ਸੀ, ਔਰ ਅੰਦਰ ਕਿਵੇਂ ਉਹਨਾਂ ਦੇ ਉੱਤੇ ਕਿ ਜੀ ਤੁਸੀਂ ਹਥਿਆਰ ਬਣਾਉਂਦੇ ਹੋ, ਤੁਸੀਂ ਸਾਰਾ ਟੈਰਰਿਜ਼ਮ ਕਰਨ ਵਾਲੇ ਲੋਕਾਂ ਨੂੰ ਹਥਿਆਰ ਦਿੰਦੇ ਹੋ ਜੀ। ਸੋ ਇਹ ਉੱਥੇ ਚੱਲ ਰਿਹਾ। ਸੋ ਕੁੱਲ ਮਿਲਾ ਕੇ ਮੈਂ ਸਮਝਦਾ ਵੀ ਇਹਦੇ ਲਈ ਅੱਜ ਹੀ ਜਿਹੜਾ ਪ੍ਰੋਗਰਾਮ 9:30 ਤੋਂ 10 ਇੰਟਰਵਿਊ ਹੋਏਗਾ ਡਾਕਟਰ ਪ੍ਰਿਤਪਾਲ ਸਿੰਘ, ਕੋਆਰਡੀਨੇਟਰ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ, ਉਹਨਾਂ ਨਾਲ ਇਸ ਮੁੱਦੇ ਤੇ ਜਾਂ ਗਿਆਨ ਗੋਦੜੀ ਔਰ ਦੂਸਰਾ ਕਿਵੇਂ ਇਹ ਸਾਡੀ ਇਤਿਹਾਸਿਕਤਾ ਮਿਟਾ ਰਹੇ ਨੇ ਗੱਲਬਾਤ ਹੋਏਗੀ। ਔਰ ਬੇਸ਼ੱਕ ਸਮਾਂ ਨਹੀਂ ਹੈ, ਪਰ ਮੈਂ ਦੇਖ ਰਿਹਾ ਕਿ ਜਦੋਂ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੂੰ ਲੈ ਕੇ ਕਿਵੇਂ ਬਾਹਰ ਸਾਡੇ ਭਰਾ ਭੈਣਾਂ ਸਾਡੇ ਖਿਲਾਫ ਸੀ, ਫੇਸਬੁੱਕ ਸਵੇਰ ਤੋਂ ਸ਼ਾਮ ਤੱਕ ਭਰੀ ਹੁੰਦੀ ਸੀ, ਉਹ ਤਾਂ ਭੱਜ ਪੁੱਜ ਹੀ ਗਏ ਵਿਚਾਰੇ। ਲੇਕਿਨ ਹੁਣ ਜਿਵੇਂ ਅੰਦਰ ਇਹਨਾਂ ਦੀ ਛਿੱਤਰੀ ਦਾਲ ਵੰਡੀ ਜਾ ਰਹੀ ਹੈ, ਜਾਂ ਇਹੋ ਕਹੋ ਕਿ ਵੀ ਫਾਲਿੰਗ ਲਾਈਕ ਦਾ ਹਾਊਸ ਆਫ ਕਾਰਡਸ, ਜਿਵੇਂ ਤੁਸੀਂ ਤਾਸ਼ ਦੇ ਪੱਤਿਆਂ ਦਾ ਘਰ ਬਣਾਓ, ਜਾਂ ਅਸੀਂ ਕਹਿੰਦੇ ਹਾਂ ਕਿ ਜੋ ਬਾਰੂ ਕੀ ਭੀਤ ਪੀਤ, ਕਿ ਜਿਹੜਾ ਰੇਤ ਦਾ ਘਰ ਹੁੰਦਾ 2 ਬੂੰਦਾਂ ਪਾਣੀ ਦੀਆਂ ਪੈ ਜਾਣ ਤੇ ਉੱਡ ਜਾਂਦਾ। ਹੁਣ ਉਹ ਗੁਰਪ੍ਰੀਤ ਸਿੰਘ ਘੁੱਗੀ ਉਹਨੇ ਵੀ, ਕਿਉਂਕਿ ਭਗਵੰਤ ਮਾਨ ਨੂੰ ਬਣਾ ਦਿੱਤਾ ਪ੍ਰੈਜ਼ੀਡੈਂਟ, ਔਰ ਉਹਨੂੰ ਅਨਸੈਰੇਮੋਨੀਅਸਲੀ ਉਹ ਕਹਿੰਦਾ ਜੀ ਮੈਨੂੰ ਤੁਸੀਂ ਘਰ ਬੈਠੇ ਨੂੰ ਹੀ ਦੱਸ ਦਿੰਦੇ ਵੀ ਮੈਨੂੰ ਸੱਦ ਕੇ ਮੇਰੀ ਬੇਇੱਜ਼ਤੀ ਕੀਤੀ। ਔਰ ਬਾਕੀਆਂ ਨੇ ਵੀ, ਸੁਖਪਾਲ ਖਹਿਰੇ ਨੇ ਵੀ ਆਪਣੇ ਅਹੁਦੇ ਛੱਡੇ ਨੇ, ਹੋਰ ਵੀ ਹੋ ਰਹੀਆਂ। ਔਰ ਉਹਨੇ ਕਿਹਾ ਜੀ ਮੈਂ ਤਾਂ ਜਦੋਂ ਸੁੱਚਾ ਸਿੰਘ ਛੋਟੇਪੁਰ ਦੇ ਖਿਲਾਫ ਕੀਤਾ ਸੀ ਇਹਨਾਂ ਨੇ, ਮੈਂ ਤਾਂ ਕਿਹਾ ਮੈਨੂੰ ਵੀਡੀਓ ਦਿਖਾਓ, ਕਦੇ ਦਿਖਾਈ ਨਹੀਂ ਉਹਨਾਂ ਨੇ। ਸੋ ਉਦੋਂ ਘੁੱਗੀ ਨੂੰ ਯਾਦ ਨਹੀਂ ਸੀ ਕਿ ਭਾਈ ਜਿਹੜੇ ਰੋਗ ਨਾਲ ਬੱਕਰੀ ਮਾਰ ਗਈ ਉਹੀ ਰੋਗ ਪਠੋਰੇ ਨੂੰ, ਕਿ ਵੀ ਜੇ ਇੱਕ ਦੇ ਨਾਲ ਇਹ ਹੋਇਆ ਤੇ ਕੱਲ ਨੂੰ ਤੇਰੇ ਨਾਲ ਵੀ ਹੋਏਗਾ। ਅੱਜ ਜਦੋਂ ਕੁਰਸੀ ਥੱਲੋਂ ਖਿੱਚ ਲਈ ਹੈ ਤੇ ਹੁਣ ਛੋਟੇਪੁਰ ਵੀ ਯਾਦ ਆ ਗਿਆ, ਹੁਣ ਕੇਜਰੀਵਾਲ ਵੀ ਡਿਕਟੇਟਰ ਨਜ਼ਰ ਆਉਣਾ ਸ਼ੁਰੂ ਹੋ ਗਿਆ, ਦੂਜਿਆਂ ਨੂੰ ਵੀ ਲੱਗਣ ਲੱਗ ਗਿਆ। ਸੋ ਕੁੱਲ ਮਿਲਾ ਕੇ ਜਿਹੜਾ ਇਹ ਵੀ ਇਹਨਾਂ ਦੇ ਬੰਦੇ ਜ਼ਰੂਰ ਬਣੇ, ਪਰ ਮੈਨੂੰ ਇਹ ਲੱਗਦਾ ਕਿ ਵੀ ਇਹ ਹੌਲੀ ਕਿ ਬੀਜੇਪੀ ਦੇ ਵੀ ਲੀਡਰ ਨੇ ਕਿਹਾ ਜੀ 11 ਮੈਂਬਰ ਬੀਜੇਪੀ ਜਾਣ ਨੂੰ ਤਿਆਰ ਬੈਠੇ ਨੇ। ਪਤਾ ਨਹੀਂ ਕਿੰਨਾ ਕੁ ਠੀਕ ਹੈ, ਪਰ ਇਸ ਵੇਲੇ ਜੋ ਨਜ਼ਰ ਆ ਰਿਹਾ ਹੈ ਸਾਡੀ ਜਿਹੜੀ ਇਸ ਮਾਮਲੇ ਦੇ ਵਿੱਚ ਸਿਆਸੀ ਫੋਰਕਾਸਟ ਸੀ, ਅਸੀਂ ਤਾਂ ਉਹਨਾਂ ਦੇ ਏਜੰਡੇ ਨੂੰ ਲੈ ਕੇ ਔਰ ਇਹਨਾਂ ਦਾ ਨਿਸ਼ਾਨਾ ਕੀ ਹੈ, ਅਸੀਂ ਪਹਿਲੇ ਦਿਨ ਤੋਂ ਸਮਝਦੇ ਸੀ ਵੀ ਇਹ ਸਿੱਖਾਂ ਦੇ ਹੱਕ 'ਚ ਨਹੀਂ ਭੁਗਤਣਾ, ਪਰ ਜਿੰਨੀ ਤੇਜ਼ੀ ਦੇ ਨਾਲ ਇਹ ਸਾਰੇ ਖਿਲਰੇ ਉਹ ਕੀ ਕਹਿੰਦੇ ਨੇ, ਤੂਫਾਨ ਦੀ ਤਰ੍ਹਾਂ ਆਏ ਤੇ ਆਂਧੀ ਦੀ ਤਰ੍ਹਾਂ ਚਲੇ ਗਏ। ਉਹ ਕਹਿੰਦੇ ਮਤਲਬ ਕੀ ਫਰਕ ਕੀ ਹੈ ਦੋਨਾਂ 'ਚ, ਕਹਿੰਦਾ ਬਸ ਜਿਵੇਂ ਆਏ ਉਵੇਂ ਚਲੇ ਗਏ। ਜੀ ਡਾਕਟਰ ਸਾਹਿਬ ਬਿਲਕੁਲ। ਹੁਣ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸ ਦਿਓ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਪੰਜਵੇਂ ਪਾਤਸ਼ਾਹ ਦਾ ਰਾਗ ਦੇਵ ਗੰਧਾਰੀ ਦਾ ਸ਼ਬਦ ਮਹੱਲਾ ਪੰਜਵਾਂ ਥੱਲੇ ਚੁਣਿਆ ਜੀ। ਠਾਕਰ ਹੋਏ ਆਪ ਦਇਆਲ, ਭਈ ਕਲਿਆਣ ਆਨੰਦ ਰੂਪ ਹੋਈ ਹੈ, ਉਭਰੇ ਬਾਲ ਗੋਪਾਲ। ਰਹਾਓ ਦੋਏ ਕਰ ਜੋੜ ਕਰੀ ਬੇਨੰਤੀ, ਪਾਰ ਬ੍ਰਹਮ ਮਨ ਧਿਆਇਆ, ਹਾਥ ਦੇ ਰਾਖੇ ਪਰਮੇਸ਼ਰ, ਸਗਲਾ ਦੁਰਤ ਮਿਟਾਇਆ। ਵਰ ਨਾਰੀ ਮਿਲ ਮੰਗਲ ਗਾਇਆ, ਠਾकुर का जयकार। कहो नानक जन को बल जाइए, जो सबना करे उदार। जी इस शब्द दे विच पंजवें पातशाह उस निरंकार दे सामने उस दी दया दे पात्र असी किवें बन सकते हैं, किवें अपना आपा उस नूं समर्पण करिए, ते जदों निरंकार मिल जाता है फिर जीवन दे विच की तब्दीली हुंदी है, इस पासे वल इशारा करते हैं। ਠਾਕਰ ਹੋਏ ਆਪ ਦਇਆਲ, ਔਰ ਇਹ ਸਿੱਖੀ ਦਾ ਰਸਤਾ ਹੈ ਕਿ ਇਹਦੇ 'ਚ ਨਾਨਕ ਨਦਰੀ ਕਰਮੀ ਦਾਤ, ਨਦਰ ਨਜ਼ਰ, ਕਰਮ ਵੀ ਫਾਰਸੀ 'ਚ ਬਖਸ਼ਿਸ਼ ਨੂੰ ਕਹਿੰਦੇ ਨੇ, ਦਾਤ ਗਿਫਟ ਨੂੰ ਕਹਿੰਦੇ ਨੇ। ਇਹ ਯਤਨ ਦੇ ਨਾਲ ਨਹੀਂ ਮਿਲਦਾ ਹੈ। ਬਹੁਤ ਵਾਰੀ ਲੱਗਦਾ ਹੈ ਕਿ ਜੇ ਅਸੀਂ ਜਪੀ ਤਪੀ ਉੱਠਦੇ ਹਾਂ, ਸਵੇਰੇ ਨਿਤਨੇਮ ਕਰਦੇ ਹਾਂ, ਜਾਪ ਕਰਦੇ ਹਾਂ,
ਇਹ ਕਰਦੇ ਆ ਉਹ ਕਰਦੇ ਆ, ਨਹੀਂ, ਇਹ ਤਾਂ ਇੱਕ ਜਗੰਦਿਆਂ ਨਾ ਲਹਨ ਇੱਕ ਨਾ ਸੁੱਤਿਆਂ ਦੇ ਉਠਾਲ। ਸੋ ਗੁਰੂ ਸਾਹਿਬ ਫਰਮਾਉਂਦੇ ਨੇ ਕਿ ਠਾਕੁਰ ਹੋਏ ਆਪ ਦਇਆਲ, ਕਿ ਨਿਰੰਕਾਰ ਆਪ ਦਇਆਲ ਹੋਏ। ਭਈ ਕਲਿਆਣ ਆਨੰਦ ਰੂਪ ਹੋਈ ਹੈ ਉਭਰੇ ਬਾਲ ਗੋਪਾਲ, ਕਿ ਉਸ ਨਿਰੰਕਾਰ ਨੇ ਦਇਆ ਦੇ ਘਰ ਦੇ ਵਿੱਚ ਆ ਕੇ ਸਾਡੇ ਅੰਦਰ ਆਨੰਦ ਰੂਪ ਹੋ ਕੇ ਨਿਰੰਕਾਰ ਵਿਰਾਜਮਾਨ ਹੋਏ, ਉਭਰੇ ਬਾਲ ਗੋਪਾਲ, ਤੇ ਸਾਨੂੰ ਡੁੱਬਣ ਤੋਂ ਬਚਾ ਲਿਆ। ਉਭਰਨਾ ਹੁੰਦਾ ਇੱਕ ਡੁੱਬ ਰਿਹਾ, ਡੁੱਬਣ ਦਾ ਉਲਟ ਉਭਰਣ ਹੈ, ਕਿ ਉਹਨੂੰ ਸਾਨੂੰ ਉਭਾਰ ਲਿਆ ਉਸ ਡੁੱਬਣ ਤੋਂ। ਦੋਏ ਕਰ ਜੋੜ ਕਰੀ ਬੇਨੰਤੀ ਪਾਰ ਬ੍ਰਹਮ ਮਨ ਧਿਆਇਆ, ਕਿ ਦੋਨੋਂ ਹੱਥ ਜੋੜ ਕੇ ਮੈਂ ਤਾਂ ਬੇਨਤੀ ਕੀਤੀ ਸੀ, ਉਸ ਪਾਰ ਬ੍ਰਹਮ ਨੂੰ ਆਪਣੇ ਧਿਆਨ 'ਚ ਲਿਆ ਕੇ ਯਾਦ ਕੀਤਾ ਸੀ। ਹਾਥ ਦੇ ਰਾਖੇ ਪਰਮੇਸ਼ਰ ਸਗਲਾ ਦੁਰਤ ਮਿਟਾਇਆ, ਨਿਰੰਕਾਰ ਦਇਆਲ ਹੋਏ, ਉਹਨਾਂ ਨੇ ਹੱਥ ਦੇ ਕੇ ਰੱਖਿਆ ਕਰਦੇ ਆ। ਦੁਰਤ ਕਹਿੰਦੇ ਨੇ ਪਾਪ ਨੂੰ, ਜਿੰਨਾ ਨਾ ਪੱਖੀ ਗੱਲਾਂ ਸੀ ਮਨ ਚੋਂ ਉਹ ਸਾਰੀਆਂ ਕੱਢ ਦਿੱਤੀਆਂ। ਆਨੰਦ ਰੂਪ ਹੋ ਕੇ ਨਿਰੰਕਾਰ ਅੰਦਰ ਬੈਠ ਗਏ। ਵਰ ਨਾਰੀ ਮਿਲ ਮੰਗਲ ਗਾਇਆ ਠਾਕੁਰ ਕਾ ਜੈਕਾਰ। ਵਰ ਨਾਰੀ ਕਿ ਭਾਈ ਸਾਰੇ ਜਿਹੜੇ ਨੇ ਚਾਰ ਚਫੇਰੇ ਉਸ ਨਿਰੰਕਾਰ ਦੀ ਜੈ ਜੈਕਾਰ ਹੈ, ਜੈ ਜੈਕਾਰ ਕਰੋ। ਕੋਹ ਨਾਨਕ ਜਨ ਕੋ ਬਲ ਜਾਈਏ ਜੋ ਸਭ ਨਾ ਕਰੇ ਉਦਾਰ। ਉਸ ਨਿਰੰਕਾਰ ਦਾ ਸਾਰੇ ਵਰ ਨਾਰੀ ਬੰਦੇ ਔਰਤਾਂ ਸਾਰੇ ਮਿਲ ਕੇ ਉਸ ਦੀ ਸ਼ੋਭਾ ਕਰੋ, ਉਸ ਦੇ ਗੁਣ ਗਾਓ, ਉਸ ਦਾ ਜਸ ਗਾਓ, ਉਸ ਦੀ ਕੀਰਤ ਕਰੋ, ਉਸ ਠਾਕਰ ਦਾ ਜੈਕਾਰ ਕਰੋ। ਕਿਉਂ? ਕਹੋ ਨਾਨਕ ਜਨ ਕੋ ਬਲ ਜਾਈਏ ਜੋ ਸਭ ਨਾ ਕਰੇ ਉਦਾਰ। ਗੁਰੂ ਨਾਨਕ ਪੰਜਵੇਂ ਨਾਨਕ ਫਰਮਾਉਂਦੇ ਨੇ ਕਿ ਉਸ ਨਿਰੰਕਾਰ ਨੂੰ ਅਸੀਂ ਨਿਰੰਕਾਰ ਤੋਂ ਕੁਰਬਾਨ ਜਾਈਏ, ਬਲ ਜਾਈਏ ਜੋ ਸਭ ਨਾ ਕਰੇ ਉਦਾਰ, ਜੋ ਹਰ ਇੱਕ ਦਾ ਉਧਾਰ ਕਰਦਾ ਹੈ, ਜੋ ਹਰ ਇੱਕ ਨੂੰ ਡੁੱਬਣ ਤੋਂ ਬਚਾਉਂਦਾ ਹੈ, ਹਨੇਰੇ ਚੋਂ ਕੱਢਦਾ ਹੈ, ਜਿਹੜਾ ਮਨ ਚੋਂ ਪਾਪ ਨਾ ਪੱਖੀ ਗੱਲਾਂ ਖਤਮ ਕਰਦਾ ਹੈ, ਜਿਹੜਾ ਆਨੰਦ ਰੂਪ ਹੋ ਕੇ ਅੰਦਰ ਬੈਠ ਜਾਂਦਾ ਹੈ। ਤੇ ਫਿਰ ਜਦੋਂ ਉਹ ਨਿਰੰਕਾਰ ਆ ਕੇ ਬੈਠ ਜਾਂਦੇ ਨੇ, ਫਿਰ ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ ਵਾਲੀ ਅਵਸਥਾ ਪ੍ਰਾਪਤ ਹੁੰਦੀ ਹੈ। ਸੋ ਇਹ ਅੱਜ ਦਾ ਵਿਚਾਰ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਅਸੀਂ ਆਪਣੇ ਵਿਊਅਰਸ ਕਰਾਣੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।